ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਆਉਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਹੈ ਚਾਨਣਾ। ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਤਾਂ ਸਰਪੰਚ ਦੇਸ਼ ਦੀ ਗੱਲ ਕਰ ਲੈਂਦੇ ਹਾਂ ਤੇ ਉੱਥੋਂ ਦੇ ਸਰਪੰਚ ਟਰੰਪ ਹੋਣਾ ਦੀ ਗੱਲ ਕਰ ਲੈਂਦੇ ਹਾਂ। ਟਰੰਪ ਹੁਣੀ ਬੀਤੇ ਦਿਨੀ ਕਹਿੰਦੇ ਸੀ ਕਿ ਮੈਂ ਟਿਮ ਕੁੱਕ ਨਾਲ ਗੱਲ ਕੀਤੀ ਹੈ ਵੀ ਭਾਈ ਭਾਰਤ ਦੇ ਵਿੱਚ ਆਪਣੇ ਜਿਹੜੇ ਕਾਰਖਾਨੇ ਤੁਸੀਂ ਬਣਾਉਣ ਵਾਲੇ ਆਈਫੋਨ ਬਣਾਉਣ ਵਾਲੇ ਲਾਉਣੇ ਉਹ ਨਾ ਲਾਓ, ਆਪਣੇ ਦੇਸ਼ 'ਚ ਇੱਥੇ ਲਾਓ। ਤੇ ਉਸ ਤੋਂ ਬਾਅਦ ਹੁਣ ਗੱਲ ਅੱਗੇ ਤੁਰੀ ਹੈ, ਉਹਨਾਂ ਨੇ ਫੇਰ ਧਮਕੀ ਦੇ ਦਿੱਤੀ, ਕਹਿੰਦੇ ਜੇ ਆਈਫੋਨ ਭਾਰਤ 'ਚ ਬਣੂਗਾ ਤੇ ਟੈਰਿਫ ਵੀ 25% ਲੱਗੂਗਾ ਫਿਰ। ਪਰ ਅੱਗਿਓਂ ਐਪਲ ਵਾਲਿਆਂ ਨੇ ਵੀ ਜਵਾਬ ਦਿੱਤਾ ਹੈ। ਜਵਾਬ 'ਚ ਕੀ ਕਹਿ ਰਹੇ ਨੇ, ਕੀ ਇਸ ਧਮਕੀ ਤੋਂ ਡਰ ਜਾਣਗੇ? ਕਿਉਂਕਿ ਇਹਨਾਂ ਦੀਆਂ ਧਮਕੀਆਂ ਗਿੱਦੜ ਧਮਕੀਆਂ ਘੱਟ ਹੁੰਦੀਆਂ ਨੇ, ਅਸਲ 'ਚ ਜ਼ਿਆਦਾ ਕਰ ਦਿੰਦੇ ਨੇ। ਪਾਇਓ ਜ਼ਰਾ ਚਾਨਣਾ ਜੀ। ਬੇਸਿਕਲੀ ਇਹ ਬਿਆਨ ਉਦੋਂ ਆਇਆਗਾ ਜਦੋਂ ਇੱਕ ਡੇਟਾ ਨਿਕਲ ਕੇ ਸਾਹਮਣੇ ਆਇਆ ਕਿ ਅਮਰੀਕਾ 'ਚ ਜਿਹੜੇ ਆਈਫੋਨ ਵਿਕਦੇ ਨੇ ਉਹਨਾਂ 'ਚ 50% ਇੰਡੀਆ 'ਚ ਬਣਦੇ ਨੇ। ਇਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਇਹ ਟਰੰਪ ਦਾ ਦੂਜਾ ਬਿਆਨ ਹੈਗਾ। ਪਹਿਲਾਂ ਵੀ ਟਰੰਪ ਇਹ ਕਹਿ ਚੁੱਕੇ ਨੇ, ਐਪਲ ਨੂੰ ਇਹ ਧਮਕੀ ਦੇ ਚੁੱਕੇ ਨੇ ਕਿ ਆਈਫੋਨ ਜਿਹੜੇ ਅਮਰੀਕਾ 'ਚ ਵੇਚਣੇ ਨੇ ਉਹ ਇੰਡੀਆ ਜਾਂ ਫਿਰ ਹੋਰ ਦੂਜੇ ਮੁਲਕ 'ਚ ਨਹੀਂ ਬਣਨੇ ਚਾਹੀਦੇ। ਅਤੇ ਅੱਜ ਫਿਰ ਉਹਨਾਂ ਨੇ ਸੋਸ਼ਲ ਮੀਡੀਆ ਜਿਹੜਾ ਟਰੁੱਥ ਹੈਗਾ ਉਹਦੇ 'ਤੇ ਪੋਸਟ ਕਰਕੇ ਕਿਹਾ ਕਿ ਤੁਸੀਂ ਇਹ ਇੱਦਾਂ ਨਹੀਂ ਕਰ ਸਕਦੇ ਕਿ ਤੁਸੀਂ ਆਈਫੋਨ ਬਣਾਓ ਇੰਡੀਆ 'ਚ ਅਤੇ ਵੇਚੋ ਇੰਡੀਅਨ ਮਾਰਕੀਟ 'ਚ। ਜੇ ਤੁਸੀਂ ਇੱਦਾਂ ਕਰੋਗੇ ਤਾਂ ਫਿਰ ਤੁਹਾਡੇ 'ਤੇ ਅਸੀਂ 25% ਟੈਰਿਫ ਲਾਵਾਂਗੇ। ਅਤੇ ਇਹ ਧਮਕੀ ਦਿੱਤੀ ਹੈ ਟਰੰਪ ਹੋਣਾ ਨੇ। ਉਸ ਤੋਂ ਬਾਅਦ ਦੇਖੋ ਜਿਹੜੇ ਐਪਲ ਹੈ ਉਹ ਵੀ ਇਹ ਮੰਨ ਰਿਹਾ ਗਾ ਕਿ ਹਾਂ ਅਸੀਂ ਨਹੀਂ ਮੈਨੂਫੈਕਚਰਿੰਗ ਕਰਾਂਗੇ ਅਮਰੀਕਾ 'ਚ ਜਿਹੜੇ ਵਿਕਣ ਵਾਲੇ ਆਈਫੋਨ ਹੈ ਉਹਨਾਂ ਦੀ ਇੰਡੀਆ 'ਚ ਨਹੀਂ ਮੈਨੂਫੈਕਚਰਿੰਗ ਕਰਾਂਗੇ। ਇਹ ਟਿਮ ਕੁੱਕ ਹੋਣਾ ਨੇ ਮੰਨੀ ਹੈਗੀ ਆ। ਅਤੇ ਅਮਰੀਕਨ ਜਿਹੜੇ ਰਾਸ਼ਟਰਪਤੀ ਸੀਗੇ ਡੋਨਾਲਡ ਟਰੰਪ, ਉਹਨਾਂ ਨੇ ਟਿਮ ਕੁੱਕ ਨੂੰ ਇਹ ਵੀ ਕਿਹਾ ਸੀਗਾ ਕਿ ਭਾਰਤ 'ਚ ਫੈਕਟਰੀਆਂ ਲਾਉਣ ਦੀ ਲੋੜ ਨਹੀਂ ਹੈਗੀ ਆ, ਇੰਡੀਆ ਆਪਣਾ ਖੁਦ ਖਿਆਲ ਰੱਖੂਗਾ। ਜੇ ਤੁਸੀਂ ਅਮਰੀਕਾ 'ਚ ਬਿਜ਼ਨਸ ਕਰਨਾ ਗਾ ਤਾਂ ਫਿਰ ਅਮਰੀਕਾ 'ਚ ਹੀ ਆਪਣੇ ਆਈਫੋਨ ਬਣਾਓ। ਇਹ ਮੰਨਿਆ। ਅਤੇ ਫਿਰ ਲਗਾਤਾਰ ਇਹ ਵੀ ਸੁਣਨ 'ਚ ਆ ਰਿਹਾ ਕਿ ਟਿਮ ਕੁੱਕ ਹੋਣਾ ਨੇ ਦੱਸਿਆ ਗਾ ਕਿ ਅਸੀਂ 500 ਬਿਲੀਅਨ ਡਾਲਰ ਦਾ ਜਿਹੜਾ ਆਪਾਂ ਕਹਿ ਲਈਏ ਕਿ ਕਾਰੋਬਾਰ ਹੈਗਾ ਉਹ ਲੈ ਕੇ ਆ ਰਹੇ ਹਾਂ। ਇਹ ਮੋਟਾ ਮੋਟਾ ਨਿਕਲ ਕੇ ਆਇਆ ਗਾ। ਅਤੇ ਉਹਨਾਂ ਨੇ ਇਹ ਵੀ ਦੱਸਿਆ ਗਾ ਕਿ ਅਸੀਂ ਜਿਹੜੀ ਸਪਲਾਈ ਚੇਨ ਡਾਇਵਰਸੀਫਿਕੇਸ਼ਨ ਉਹ ਵੀ ਕਰਾਂਗੇ। ਅਤੇ ਜਿਹੜਾ ਟਿਮ ਕੁੱਕ ਹੋਰੀ ਵੀ ਅਮਰੀਕਨ ਗੌਰਮੈਂਟ ਤੋਂ ਕੁਛ ਗੌਰਮੈਂਟ ਇਨਸੈਂਟਿਵ ਭਾਲ ਰਹੇ ਨੇ, ਜਿਵੇਂ ਇੰਡੀਆ 'ਚ ਮੇਕ ਇਨ ਇੰਡੀਆ ਇਨੀਸ਼ੀਏਟਿਵ ਅਤੇ ਪ੍ਰੋਡਕਸ਼ਨ ਲਿੰਕਡ ਇਨੀਸ਼ੀਏਟਿਵ PLI ਕਰਕੇ ਨਾ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਨੂੰ ਵਧਾਵਾ ਦੇਣ ਵਾਸਤੇ ਸਰਕਾਰ ਬਹੁਤ ਕਿਸਮ ਦੇ ਇਨਸੈਂਟਿਵ ਦੇ ਰਹੀ ਹੈ। ਅਤੇ ਉਸ ਕਿਸਮ ਦੇ ਇਨਸੈਂਟਿਵ ਜਿਹੜੇ ਐਪਲ ਹੈਗਾ ਉਹ ਅਮਰੀਕਨ ਸਰਕਾਰ ਤੋਂ ਵੀ ਭਾਲ ਰਿਹਾ ਹੈਗਾ। ਇਸ ਕਰਕੇ ਇਹ ਸਟੇਟਮੈਂਟ ਦਿੱਤੀ ਗਈ ਹੈਗੀ ਆ। ਮੈਨੂੰ ਤਾਂ ਇਹੀ ਲੱਗ ਰਿਹਾ ਗਾ। ਅਤੇ ਮੈਨੂੰ ਲੱਗਦਾ ਟਿਮ ਕੁੱਕ ਹੋਣਾ ਕੋਲ ਝੁਕਣ ਤੋਂ ਇਲਾਵਾ ਕੋਈ ਹੋਰ ਦੂਜਾ ਚਾਰਾ ਨਹੀਂ ਹੈਗਾ। ਅਤੇ ਉਹ ਅਮਰੀਕਨ ਮਾਰਕੀਟ 'ਚ ਜਿਹੜੇ 50% ਆਈਫੋਨ ਇੰਡੀਅਨ ਵਿਕਦੇ ਨੇ ਉਹਨਾਂ 'ਤੇ ਉਹ ਰੋਕ ਲਾਉਣਗੇ। ਅਤੇ ਮੈਨੂੰ ਲੱਗਦਾ ਗਾ ਕਿ ਅੱਗੇ ਉਹ ਕੁਛ ਨਾ ਕੁਛ ਇਹਦਾ ਅਲਟਰਨੇਟਿਵ ਹੱਲ ਲੱਭਣਗੇ। ਜੀ, ਸੋ ਵੇਖਾਂਗੇ ਕਿਹੜੇ ਹੱਲ ਲੱਭੇ ਜਾਂਦੇ ਨੇ, ਕਿਉਂਕਿ ਇਹ ਜਿਹੜੀ ਦੌੜ ਹੈ ਇਹ ਆਪਸ ਦੇ ਵਿੱਚ ਲੜਾਈ ਕਰਦਿਆਂ ਵੱਧਦੀ ਜਾ ਰਹੀ ਹੈ, ਲੰਬੀ ਹੁੰਦੀ ਜਾ ਰਹੀ ਹੈ। ਸੋ ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਉਧਰ ਪਹਿਲਾਂ ਭਾਰਤ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਕਈ ਕਰੋਨਾ ਦੇ ਮਾਮਲੇ ਆ ਗਏ ਨੇ, ਗੁਜਰਾਤ 'ਚ ਕਈ ਮਾਮਲੇ ਐਕਟਿਵ ਨੇ। ਤੇ ਹੁਣ ਕਹਿੰਦੇ ਪਾਕਿਸਤਾਨ ਵੱਲ ਵੀ ਕਰੋਨਾ ਦਾ ਕਹਿਰ ਲਗਾਤਾਰ ਵਰਸ ਰਿਹਾ ਹੈ। 4 ਮੌਤਾਂ ਹੋ ਗਈਆਂ ਇੱਕੋ ਹਫ਼ਤੇ 'ਚ। ਹਾਂਜੀ, ਅਤੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਜਿਹੜੀ 4 ਮੌਤਾਂ ਹੋਈਆਂ ਨੇ ਪਿਛਲੇ ਇੱਕ ਹਫ਼ਤੇ 'ਚ ਜੀ ਇਹ ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਹੋਈਆਂ ਨੇ। ਅਤੇ ਜਿਹੜੀ ਉੱਥੇ ਆਗਾ ਖਾਨ ਯੂਨੀਵਰਸਿਟੀ ਹੈਗੀ ਆ ਉਹਨਾਂ ਦੇ ਹੋਸਪਿਟਲ 'ਚ ਹੋਈਆਂ ਨੇ। ਉੱਥੇ ਲਗਾਤਾਰ ਮਤਲਬ ਕਰੋਨਾ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈਗੀ ਆ। ਇੰਡੀਆ ਦੇ ਵਿੱਚ ਵੀ ਜਿਹੜੇ ਕਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈਗੀ ਆ। 261 ਮਾਮਲੇ ਨਵੇਂ ਆਏ ਨੇ। ਕੇਰਲਾ 'ਚ ਸਭ ਤੋਂ ਜ਼ਿਆਦਾ ਨੇ 95 ਮਾਮਲੇ, ਤਮਿਲਨਾਡੂ 'ਚ 66 ਨੇ, ਮਹਾਰਾਸ਼ਟਰ 'ਚ 56 ਨੇ। ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਕਰੋਨਾ ਦਾ ਜਿਹੜਾ JN1 ਵੇਰੀਐਂਟ ਹੈਗਾ ਉਹ ਹੁਣ ਐਕਟਿਵ ਦੱਸਿਆ ਜਾ ਰਿਹਾ ਹੈਗਾ। ਇੰਡੀਆ ਦੇ ਵਿੱਚ ਵੀ 2 ਮੌਤਾਂ ਹੋਈਆਂ ਨੇ, ਇਹ ਖਬਰ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ। ਅਤੇ ਪਾਕਿਸਤਾਨ 'ਚ ਜਿਹੜਾ ਟੈਸਟਿੰਗ ਵਾਸਤੇ ਜਾ ਰਿਹਾ ਉਹਨਾਂ 'ਚੋਂ 8 ਤੋਂ 10 ਕਰੋਨਾ ਪੋਜ਼ੀਟਿਵ ਨਿਕਲ ਕੇ ਆ ਰਹੇ ਨੇ। ਅਤੇ ਇਹ ਗੱਲ ਕਰਾਚੀ ਦੇ ਜਿਹੜੇ
ਸਵਾਸ ਰੋਗ ਐਕਸਪਰਟ ਹੈਗੇ ਡਾਕਟਰ ਜਾਵੇਦ ਖਾਨ, ਉਹਨਾਂ ਨੇ ਦਿੱਤੀ ਹੈਗੀ ਆ। ਜਿਹੜੇ NIH ਨੈਸ਼ਨਲ ਇੰਸਟੀਚਿਊਟ ਆਫ ਹੈਲਥ ਪਾਕਿਸਤਾਨ ਦਾ, ਉਹ ਵੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ 10 ਚੋਂ 20% ਜਿਹੜੇ ਸੈਂਪਲ ਹੈਗੇ ਕੋਵਿਡ ਦੇ ਉਹ ਪੋਜ਼ਿਟਿਵ ਆ ਰਹੇ ਨੇ। ਤੇ ਇਹਦਾ ਮਤਲਬ ਇੱਕ ਨਵੇਂ ਕਿਸਮ ਦਾ ਵੇਰੀਐਂਟ ਐਕਟਿਵ ਹੋ ਰਿਹਾ ਹੈਗਾ, ਜਿਹਨੂੰ J1N ਕਿਹਾ ਜਾ ਰਿਹਾ ਹੈਗਾ। ਇਹ ਦਰਅਸਲ ਇਹ ਖਾਲੀ ਪਾਕਿਸਤਾਨ ਅਤੇ ਇੰਡੀਆ ਦੀ ਗੱਲ ਨਹੀਂ ਹੈ, ਇਹ ਸਾਰੇ ਏਸ਼ੀਆ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਏਸ਼ੀਆ ਦੇ ਵਿੱਚ ਤਕਰੀਬਨ 50,000 ਨਵੇਂ ਮਾਮਲੇ ਪਿਛਲੇ ਇੱਕ ਹਫ਼ਤੇ ਦੌਰਾਨ ਦੇਖਣ ਨੂੰ ਮਿਲੇ ਨੇ, ਜਿਹਦੇ ਜੀ ਵਿੱਚ ਸਭ ਤੋਂ ਜ਼ਿਆਦਾ ਸਿੰਗਾਪੁਰ ਦੇ ਵਿੱਚ, ਫਿਰ ਥਾਈਲੈਂਡ ਦੇ ਵਿੱਚ, ਹਾਂਗਕਾਂਗ ਦੇ ਵਿੱਚ, ਚਾਈਨਾ ਦੇ ਜੀ ਵਿੱਚ ਇਹ ਜਿਹੜੇ ਦੇਖਣ ਨੂੰ ਮਿਲੇ ਨੇ। ਤੇ ਇੱਕ ਵੱਡਾ ਨੰਬਰ ਹੈ। ਤੇ ਇੰਡੀਆ ਦੇ ਵਿੱਚ ਵੀ 12 ਮਈ ਤੋਂ ਬਾਅਦ ਲਗਾਤਾਰ ਕੇਸ ਵਧ ਰਹੇ ਨੇ। ਜੀ 11 ਰਾਜਾਂ 'ਚ ਜਿਹੜੇ ਐਕਟਿਵ ਕੋਰੋਨਾ ਦੇ ਕੇਸ ਹੈਗੇ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ। ਸਭ ਤੋਂ ਜਿਹੜਾ ਪਹਿਲੇ ਨੰਬਰ 'ਤੇ ਥਾਈਲੈਂਡ ਚਲਾ ਗਿਆ ਹੈਗਾ, ਪਹਿਲਾਂ ਸਿੰਗਾਪੁਰ ਸੀਗਾ। ਥਾਈਲੈਂਡ 'ਚ ਹੁਣ 33,000 ਨਵੇਂ ਕੇਸ ਹੋ ਗਏ ਹੈਗੇ ਆ ਕੋਰੋਨਾ ਵੇਰੀਐਂਟ ਦੇ। ਤੇ ਜੀ ਇਸ ਟਾਈਮ 50,000 ਏਸ਼ੀਆ ਦੇ ਵਿੱਚ ਕੋਰੋਨਾ ਦੇ ਕੇਸ ਐਕਟਿਵ ਨੇ। ਇਹ ਜਿਹੜਾ JN1 ਵੇਰੀਐਂਟ ਹੈਗਾ ਕੋਰੋਨਾ ਦਾ, ਇਸ ਨੇ ਕਿਤੇ ਨਾ ਕਿਤੇ ਹੁਣ ਆਪਾਂ ਕਹਿ ਲਈਏ ਕਿ ਨਵੀਂ ਕਿਸਮ ਦੀਆਂ ਚੀਜ਼ਾਂ ਲੈ ਕੇ ਆਇਆ ਹੈਗਾ। ਇਹਦੇ 'ਚ ਸਿਰ ਦਰਦ ਹੋ ਰਿਹਾ ਹੈਗਾ, ਅੱਖਾਂ 'ਚ ਜਲਨ ਹੋ ਰਹੀ ਹੈ, ਬੁਖਾਰ ਹੋ ਰਿਹਾ ਹੈਗਾ, ਸੁੱਖੀ ਖਾਂਸੀ ਆਉਂਦੀ ਹੈਗੀ ਆ, ਨਾ ਕਿਸੇ ਚੀਜ਼ ਦਾ ਸਵਾਦ ਪਤਾ ਲੱਗਦਾ, ਨਾ ਗੰਧ ਆਉਂਦੀ ਹੈਗੀ ਆ। ਇਸ ਕਿਸਮ ਦੀਆਂ ਚੀਜ਼ਾਂ ਇਸ ਨਵੇਂ ਵੇਰੀਐਂਟ 'ਚ ਹੋ ਰਹੀਆਂ ਨੇ। ਜੀ ਜਿਹੜੇ ਮਸਲਸ ਹੈਗੇ ਆ ਉਹਨਾਂ 'ਚ ਵੀ ਦਰਦ ਮਹਿਸੂਸ ਹੁੰਦਾ ਗਾ, ਤੇ ਉਲਟੀ ਅਤੇ ਦਸਤ, ਥਕਾਨ ਹੋਣਾ, ਨੱਕ ਬੰਦ ਰਹਿਣਾ, ਇਸ ਕਿਸਮ ਦੇ ਜਿਹੜੇ ਸਿੰਪਟਮਸ ਹੈ ਉਹ ਵੇਖੇ ਜਾ ਰਹੇ ਨੇ ਇਸ 'ਚ। ਤੇ ਜੀ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਇਹ JN1 ਵੇਰੀਐਂਟ ਹੈਗਾ, ਇਹ ਸਭ ਤੋਂ ਪਹਿਲਾਂ ਜਿਹੜੀ ਸਰੀਰ ਦੀ ਇਮਿਊਨਿਟੀ ਹੈ ਉਹਨੂੰ ਟਾਰਗੇਟ ਕਰਦਾ ਗਾ, ਉਹਦੀ ਇਮਿਊਨਿਟੀ ਨੂੰ ਕਮਜ਼ੋਰ ਕਰਦਾ ਗਾ। ਇਹ ਮੋਟਾ ਇਸ ਵੇਰੀਐਂਟ ਬਾਰੇ ਹਜੇ ਦੱਸਿਆ ਜਾ ਰਿਹਾ ਗਾ। ਇਹ ਨਿਕਲ ਕੇ ਆ ਰਿਹਾ ਗਾ ਕਿ ਇਸ JN1 ਵੇਰੀਐਂਟ ਤੇ ਜਿਹੜੀਆਂ ਇਫੈਕਟਿਵ ਵੈਕਸੀਨਸ ਨੇ ਉਹਨਾਂ ਬਾਰੇ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਫਾਈਜ਼ਰ ਦੀ ਜਿਹੜੀ mRNA ਵੈਕਸੀਨ ਹੈ ਉਹ ਵੀ ਕਾਮਯਾਬ ਹੈਗੀ ਆ, ਨੋਵਾ ਵੈਕਸੀਨ ਕਾਮਯਾਬ ਹੈਗੀ ਆ, ਕੋਵੋ ਵੈਕਸੀਨ ਕਾਮਯਾਬ ਹੈਗੀ ਆ, ਮੋਡਰਨਾ ਵੈਕਸੀਨ ਕਾਮਯਾਬ ਹੈਗੀ ਆ। ਇਹ ਮੋਟਾ ਹਜੇ ਇਸ ਕੋਰੋਨਾ ਵੇਰੀਐਂਟ ਬਾਰੇ ਨਿਕਲ ਕੇ ਸਾਹਮਣੇ ਆਇਆ ਹੈ। ਇਹਨੇ ਏਸ਼ੀਆ 'ਚ ਖਾਸੀ ਹਲਚਲ ਪੈਦਾ ਕਰ ਰੱਖੀ ਹੈ। ਜੀ ਸੋ ਹਲਚਲ ਤਾਂ ਮਚ ਹੀ ਜਾਂਦੀ ਹੈ, ਕਿਉਂਕਿ ਪਿਛਲਾ ਕਹਿਰ ਜਿਹੜਾ ਹੈ ਉਸ ਸਦਮੇ ਚੋਂ ਹਾਲੇ ਬਹੁਤੇ ਲੋਕ ਬਾਹਰ ਵੀ ਨਹੀਂ ਆ ਪਾਏ ਹੋਣਗੇ, ਤੇ ਇਹ ਨਵਾਂ ਕਹਿਰ ਲੱਗਦਾ ਹੈ ਕਿ ਬਣਦਾ ਜਾ ਰਿਹਾ ਹੈ। ਇਸ ਨੂੰ ਠੱਲ ਪਾਉਣ ਦੀ ਸਮੇਂ ਤੋਂ ਪਹਿਲਾਂ ਹੀ ਬਹੁਤ ਲੋੜ ਹੈ। ਤੋਂ ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਉਧਰ ਮੱਧ ਪ੍ਰਦੇਸ਼ ਦੇ ਜਿਹੜੇ ਮੰਤਰੀ ਸਨ ਵਿਜੇ ਸ਼ਾਹ, ਜਿਨ੍ਹਾਂ ਨੇ ਸੋਫੀਆ ਕੁਰੈਸ਼ੀ ਦੇ ਬਾਰੇ ਭੱਦੀ ਟਿੱਪਣੀ ਕੀਤੀ ਸੀ, ਉਹ ਲਗਾਤਾਰ ਹੁਣ ਕਹਿੰਦੇ ਤੀਸਰੀ ਵਾਰ ਮਾਫੀ ਮੰਗ ਚੁੱਕੇ ਨੇ। ਇਹ ਵੀਡੀਓ ਜਾਰੀ ਕੀਤੀ ਹੈ ਜੀ ਇੱਕ ਵਾਰ ਫਿਰ ਤੋਂ। ਹੁਣ ਕੀ ਹਵਾਲੇ ਦੇ ਰਹੇ ਨੇ ਉਹ ਆਪਣੀ ਮਾਫੀ ਦੇ ਨਾਲ? ਹਾਂਜੀ, ਜਿਹੜੇ BJP ਦੇ ਕੈਬਨਿਟ ਮਿਨਿਸਟਰ ਨੇ ਵਿਜੇ ਸ਼ਾਹ, ਉਹਨਾਂ ਨੇ ਪਿਛਲੇ 10 ਦਿਨਾਂ ਅੰਦਰ ਤੀਜੀ ਵਾਰ ਮਾਫੀ ਮੰਗੀ ਹੈ। ਤੇ ਉਹਨਾਂ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਿਹਾ ਹੈਗਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਮੇਰੇ ਤੋਂ ਮੇਰੀ ਭੈਣ ਦਾ ਅਪਮਾਨ ਹੋਇਆ ਗਾ, ਕਰਨਲ ਸੋਫੀਆ ਕੁਰੈਸ਼ੀ ਦਾ ਅਪਮਾਨ ਹੋਇਆ ਗਾ। ਅੱਗੇ ਤੋਂ ਨਹੀਂ ਹੁੰਦਾ। ਜੇ ਮੈਨੂੰ 50 ਵਾਰ ਵੀ ਮਾਫੀਆਂ ਮੰਗਣੀਆਂ ਪੈ ਗਈਆਂ ਤਾਂ ਫਿਰ ਮੈਂ ਲਗਾਤਾਰ ਮਾਫੀਆਂ ਮੰਗਾਂਗਾ। ਤੇ ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਤੇ ਮੈਨੂੰ ਲੱਗਦਾ ਗਾ ਕਿ ਹੁਣ ਦੇਰ ਹੋ ਚੁੱਕੀ ਹੈ। ਉਹਨਾਂ ਨੇ ਬਹੁਤ ਘਟੀਆ ਸਟੇਟਮੈਂਟ ਦਿੱਤੀ ਸੀਗੀ। ਪਾਣੀ ਪੁਲ ਦੇ ਥੱਲੋਂ ਵਹਿ ਚੁੱਕਿਆ ਗਾ, ਤੇ ਹੁਣ ਉਹਨਾਂ ਨੂੰ ਇਸ ਚੀਜ਼ ਦਾ ਹਰਜਾਨਾ ਤਾਂ ਭੁਗਤਣਾ ਹੀ ਪਊਗਾ। ਲੋਕ ਉਹਨਾਂ ਦੀ ਕਿੰਨੀਆਂ ਵੀ ਮਾਫੀਆਂ ਮੰਗੀਆਂ ਜਾਣ, ਲੋਕ ਉਹਨੂੰ ਮਾਫ ਨਹੀਂ ਕਰਨਗੇ। ਜੀ ਇਹ ਤਾਂ ਹੈ, ਕਿਉਂਕਿ ਟਿੱਪਣੀ ਹੀ ਇਹੋ ਜਿਹੀ ਕੀਤੀ ਹੈ ਜਿਹਦੀ ਮਾਫੀ ਸ਼ਾਇਦ ਨਹੀਂ ਮਿਲ ਸਕਦੀ। ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਰਾਹੁਲ ਗਾਂਧੀ ਹੁਣੀ ਵਿਦੇਸ਼ ਮੰਤਰੀ ਜੈ ਸ਼ੰਕਰ ਤੋਂ 3 ਸਵਾਲ ਪੁੱਛ ਰਹੇ ਨੇ। ਕਿਹੜੇ ਨੇ ਇਹ 3 ਸਵਾਲ? ਬੇਸਿਕਲੀ ਦੇਖੋ, ਜਿਹੜੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ, ਉਹਨਾਂ ਨੇ ਜਿਹੜਾ ਡਚ ਬ੍ਰੋਡਕਾਸਟਰ ਹੈ NOS, ਉਹਨੂੰ ਇੰਟਰਵਿਊ ਦਿੱਤਾ ਸੀਗਾ। ਉਹਦੇ 'ਚ ਜੈ ਸ਼ੰਕਰ ਪਹਿਲਗਾਮ ਆਤੰਕੀ ਹਮਲੇ 'ਤੇ ਵੀ ਬੋਲ ਰਹੇ ਸੀਗੇ, ਤੇ ਜਿਹੜੇ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਹੈਗਾ ਉਹਨਾਂ ਬਾਰੇ ਵੀ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਹੈਗੇ ਆ। ਉਸੇ ਦੀ ਜਿਹੜੀ ਕਲਿੱਪ ਸ਼ੇਅਰ ਕਰਕੇ ਰਾਹੁਲ ਗਾਂਧੀ ਨੇ ਜੈ ਸ਼ੰਕਰ ਤੋਂ 3 ਸਵਾਲ ਪੁੱਛੇ ਨੇ। ਇੱਕ ਤਾਂ ਇਹ ਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ ਕਿਉਂ ਜੋੜਿਆ ਗਿਆ। ਦੂਜਾ ਉਹਨਾਂ ਨੇ ਪੁੱਛਿਆ ਕਿ ਪਾਕਿਸਤਾਨ ਦੀ ਨਿੰਦਾ ਕਰਨ 'ਚ ਇੱਕ ਮੁਲਕ ਵੀ ਸਾਡੇ ਨਾਲ ਕਿਉਂ ਨਹੀਂ ਖੜਿਆ ਹੋਇਆ। ਤੇ ਤੀਜਾ ਉਹਨਾਂ ਨੇ ਪੁੱਛਿਆ ਕਿ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮੀਡੀਏਸ਼ਨ ਕਿਸ ਦੇ ਕਹਿਣ ਤੇ ਕੀਤੀ।
ਇਹ 3 ਸਵਾਲ ਨੇ, ਤਿੰਨੇ ਸਵਾਲ ਆਪਾਂ ਵੀ ਲਗਾਤਾਰ ਆਪਣੇ ਬੁਲੇਟਿਨਾਂ 'ਚ ਕਰਦੇ ਰਹੇ ਹਾਂ। ਉਹ ਜਿਹੜਾ ਹੋਰ ਸਿਵਲ ਸੁਸਾਇਟੀ ਦੇ ਲੋਕ ਨੇ, ਹੋਰ ਜਿਹੜੇ ਪੱਤਰਕਾਰ ਨੇ, ਸਾਰੇ ਪੁੱਛ ਰਹੇ ਨੇ ਕਿ ਬਈ ਟਰੰਪ ਨੇ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ ਮੀਡੀਏਸ਼ਨ ਕਿਉਂ ਕੀਤੀ? ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈਗਾ। ਦੂਜਾ ਇਹ ਵੀ ਕਿ ਭਾਰਤ ਨੂੰ ਪਾਕਿਸਤਾਨ ਨਾਲ ਕਿਉਂ ਜੋੜ ਕੇ ਦੇਖਿਆ ਗਿਆ? ਇਹ ਵੀ ਕਿ ਪਾਕਿਸਤਾਨ ਜਦੋਂ IMF 'ਚ ਗਿਆ ਉਦੋਂ ਭਾਰਤ ਤਾਂ ਵੋਕਆਊਟ ਕਰਦਾ ਗਾ, ਪਰ ਭਾਰਤ ਦਾ ਸਾਥ ਕਿਸੇ ਨੇ ਵੀ ਦਿੱਤਾ ਪਾਕਿਸਤਾਨ ਵਾਲੇ ਕੇਸ 'ਚ। ਤੇ ਉਹਨਾਂ ਨਾਲ 36 ਮੁਲਕ ਖੜੇ ਸੀਗੇ। ਉਹਨਾਂ ਨੇ 3 ਦਰਜਨ ਮੁਲਕਾਂ ਦਾ ਧੰਨਵਾਦ ਕੀਤਾ ਜਦੋਂ ਇਹ ਸੀਜ਼ ਫਾਇਰ ਲੱਗਿਆ। ਤੇ ਇਹ ਸਵਾਲ ਸੀਰੀਅਸ ਹੈਗਾ, ਮੈਨੂੰ ਲੱਗਦਾ ਗਾ ਕਿਤੇ ਇਹਨਾਂ ਦਾ ਕਿਤੇ ਨਾ ਕਿਤੇ ਜਵਾਬ ਤਾਂ ਦੇਣਾ ਪਊਗਾ ਸਰਕਾਰ ਨੂੰ। ਇਹ ਰਾਹੁਲ ਗਾਂਧੀ ਉਹਨਾਂ ਨੇ ਸਵਾਲ ਚੁੱਕੇ ਨੇ ਮੋਟਾ ਜੀ ਮੋਟਾ। ਜੀ ਸੋ ਪਾਇਓ ਚਾਨਣਾ ਉਧਰ ਮੌਸਮ ਨੇ ਵੀ ਕਾਫੀ ਨੁਕਸਾਨ ਕੀਤਾ ਹੈ ਪੂਰੇ ਭਾਰਤ ਦੀ। ਜੇਕਰ ਗੱਲ ਕਰੀਏ ਯੂਪੀ 'ਚ ਵੀ ਜੀ ਨੁਕਸਾਨ ਹੋਇਆ, ਰਾਜਸਥਾਨ 'ਚ ਵੀ ਕਾਫੀ ਨੁਕਸਾਨ ਹੋਇਆ। ਜੀ ਉੱਤਰ ਪ੍ਰਦੇਸ਼ 'ਚ ਆਂਧੀ ਅਤੇ ਬਰਖਾ ਲਗਾਤਾਰ ਜਾਰੀ ਹੈਗੀ ਆ ਜੀ। 2 ਦਿਨ ਹੋ ਗਏ ਤੇ 60 ਮੌਤਾਂ ਹੋਈਆਂ ਨੇ। ਮੱਧ ਪ੍ਰਦੇਸ਼ 'ਚ ਵੀ ਵੱਡਾ ਨੁਕਸਾਨ ਹੋਇਆ ਗਾ। ਰਾਜਸਥਾਨ ਦੇ 19 ਜ਼ਿਲ੍ਹਿਆਂ 'ਚ ਤੇਜ਼ ਅੰਧੜ ਦਾ ਅਲਰਟ ਜਾਰੀ ਕੀਤਾ ਗਿਆ ਹੈ। ਤੇਜ਼ ਹਨੇਰੀ ਚੱਲੂਗੀ ਜੀ। ਇਹ ਮੋਟਾ ਮੋਟਾ ਚੱਲ ਰਿਹਾ ਗਾ। ਪੰਜਾਬ ਦੇ ਵਿੱਚ ਵੀ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਕਿ ਇਹ ਮਾਲਵਾ ਲਗਾਤਾਰ ਹੀਟ ਵੇਵ ਤੋਂ ਅਫੈਕਟਿਡ ਹੈਗਾ। ਇਹ ਮੋਟਾ ਮੋਟਾ ਨਿਕਲ ਕੇ ਆ ਰਿਹਾ ਗਾ। ਬੇਸਿਕਲੀ ਇਹ ਦੱਸਿਆ ਜਾ ਰਿਹਾ ਹੈਗਾ ਕਿ ਹਰਿਆਣੇ ਅਤੇ ਪੰਜਾਬ 'ਚ ਮੋਡਰੇਟ ਅਸਰ ਆਪਾਂ ਨੂੰ ਦੇਖਣ ਨੂੰ ਮਿਲੂਗਾ। ਤੇ ਜਿਹੜਾ ਹੀਟ ਵੇਵ ਹੈਗਾ ਉਹ ਜ਼ਿਆਦਾਤਰ ਜਿਹੜਾ ਸੈਂਟਰਲ ਇੰਡੀਆ ਵਾਲਾ ਹਿੱਸਾ ਹੈਗਾ ਉਹਦੇ 'ਚ ਹਾਈ ਹੀਟ ਵੇਵ ਦੇ ਰਿਜ਼ਲਟ ਦੇਖਣ ਨੂੰ ਮਿਲ ਰਹੇ ਨੇ। ਤੇ ਇਹ ਮੋਟਾ ਮੋਟਾ ਨਿਕਲ ਕੇ ਆ ਰਿਹਾ ਹੈਗਾ। ਦਿੱਲੀ NCR ਦੇ ਵਿੱਚ ਵੀ ਜਿਹੜੀ ਹਵਾ ਹੈਗੀ ਆ ਉਹ ਤੇਜ਼ ਵਗੂਗੀ। ਪੰਜਾਬ ਅਤੇ ਹਰਿਆਣਾ 'ਚ ਜਿਹੜੇ ਹਨੇਰੀ ਹੈ ਉਹ ਮਤਲਬ ਰੇਤੇ ਮਿੱਟੀ ਵਾਲੀ ਹਨੇਰੀ ਆ ਸਕਦੀ ਹੈਗੀ ਆ। ਤੇ ਜਿਹੜੀ ਬਿਜਲੀ ਦੀ ਗਰਜ ਚਮਕ ਅਤੇ ਹਲਕੀ ਫੁਲਕੀ ਬਰਖਾ ਇਹ ਵੀ ਮਤਲਬ ਸੰਭਵ ਹੈ ਪੰਜਾਬ ਅਤੇ ਹਰਿਆਣੇ 'ਚ। ਇਹ ਮੋਟੀ ਮੋਟੀ ਜਾਣਕਾਰੀ ਹੈਗੀ ਆ। ਆਪਾਂ ਇਸੇ ਕਰਕੇ ਇਸ ਵਾਰ ਮੌਸਮ ਬਾਰੇ ਡਿਸਕਸ ਕਰ ਰਹੇ ਹਾਂ ਹਰੇਕ ਬੁਲੇਟਿਨ 'ਚ, ਤਾਂ ਕਿ ਆਪਾਂ ਜਦੋਂ ਇਹ ਗਰਮੀ ਦਾ ਮੌਸਮ ਖਤਮ ਹੋਵੇ ਉਦੋਂ ਤੱਕ ਆਪਾਂ ਜਿਹੜਾ ਇਸ ਪੂਰੇ ਖਿੱਤੇ 'ਚ ਕਿਸ ਕਿਸਮ ਦਾ ਮੌਸਮ ਰਿਹਾ, ਐਕਸਟ੍ਰੀਮ ਜਿਹੜੇ ਵੈਦਰ ਕੰਡੀਸ਼ਨਸ ਹੈਗੇ ਆ ਉਹਨਾਂ ਬਾਰੇ ਆਪਾਂ ਕੋਈ ਫਿਰ ਵਧੀਆ ਕਮੈਂਟ ਕਰ ਪਾਈਏ। ਇਸੇ ਕਰਕੇ ਤੇ ਲੋਕਾਂ ਨੂੰ ਸਮਝ ਆਵੇ ਕਿ ਕਿਸ ਕਿਸਮ ਨਾਲ ਇਸ ਖਿੱਤੇ ਦਾ ਮੌਸਮ ਬਦਲ ਰਿਹਾ ਗਾ, ਕਿਉਂਕਿ ਅੱਡ-ਅੱਡ ਕਿਸਮ ਦੀਆਂ ਦਿੱਕਤਾਂ ਨੇ, ਪਰੇਸ਼ਾਨੀਆਂ ਨੇ। ਜੀ ਸੋ ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਉਧਰ IMF ਦੇ ਜਦੋਂ ਲੋਨ ਦੇ ਦਿੱਤਾ ਪਾਕਿਸਤਾਨ ਨੂੰ, ਪਾਸ ਕਰ ਦਿੱਤਾ, ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਇਸ ਦਾ ਵਿਰੋਧ ਇੱਕ ਤਰੀਕੇ ਦਾ ਦਰਜ ਕਰਾਇਆ ਗਿਆ। ਭਾਰਤ ਕਹਿ ਰਿਹਾ ਸੀ ਕਿ ਇਸ ਦਾ ਇਸਤੇਮਾਲ ਜਿਹੜਾ ਲੋਨ ਦਿੱਤਾ ਗਿਆ ਉਸ ਦਾ ਆਤੰਕਵਾਦ ਨੂੰ ਬੜਾਵਾ ਦੇਣ ਦੇ ਲਈ ਇਸਤੇਮਾਲ ਹੋਣਾ ਹੈ, ਪਰ IMF ਨੇ ਨਹੀਂ ਮੰਨਿਆ ਹੈ ਜੀ। ਹਾਂਜੀ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਜੀ ਆਪਰੇਸ਼ਨ ਸੰਧੂਰ ਚੱਲ ਹੀ ਰਿਹਾ ਸੀਗਾ। 7 ਮਈ ਨੂੰ ਆਪਰੇਸ਼ਨ ਸੰਧੂਰ ਸਟਾਰਟ ਹੁੰਦਾ ਗਾ ਤੇ ਇਹ ਜਿਹੜਾ ਮਾਮਲਾ ਗਾ ਇਹ 9 ਮਈ ਦਾ ਹੈਗਾ। ਉੱਥੇ IMF ਨੇ ਬੇਲ ਆਊਟ ਪੈਕੇਜ ਦੇਣਾ ਸੀਗਾ ਤੇ ਉਹ ਤਕਰੀਬਨ $2.4 ਬਿਲੀਅਨ ਸੀਗਾ। ਤੇ ਬੇਲ ਆਊਟ ਪੈਕੇਜ ਦਾ ਬਚਾਅ ਮਤਲਬ ਪਾਕਿਸਤਾਨ ਨੇ ਕੀਤਾ। ਸਿਰਫ ਇੰਡੀਆ ਇੱਦਾਂ ਦਾ ਮੁਲਕ ਸੀਗਾ ਜਿਹਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ। ਬਾਕੀ ਸਾਰੇ ਮੁਲਕਾਂ ਨੇ ਪਾਕਿਸਤਾਨ ਤੇ ਕੋਈ ਸਵਾਲ ਨਹੀਂ ਚੁੱਕੇ ਜੀ। ਤੇ ਇਸ ਕਰਕੇ ਪਾਕਿਸਤਾਨ ਨੂੰ ਕਲੀਅਰੈਂਸ ਮਿਲ ਗਿਆ ਤੇ ਪਾਕਿਸਤਾਨ ਨੂੰ ਉਹ ਜਿਹੜਾ ਆਪਾਂ ਕਹਿ ਲਈਏ ਕਿ ਉਹ ਬੇਲ ਆਊਟ ਪੈਕੇਜ ਮਿਲ ਗਿਆ। IMF ਨੇ ਹੁਣ ਪਾਕਿਸਤਾਨ ਦਾ ਬਚਾਓ ਕੀਤਾ ਹੈ। IMF ਨੇ ਕਿਹਾ ਗਾ ਕਿ ਪਾਕਿਸਤਾਨ ਨੇ ਸਾਰੀ ਫੰਡਿੰਗ ਸ਼ਰਤਾਂ ਪੂਰੀਆਂ ਕੀਤੀਆਂ ਨੇ, ਇਸ ਕਰਕੇ ਉਹਨਾਂ ਨੂੰ ਇਸ ਪੈਕੇਜ ਦੀ ਮਨਜ਼ੂਰੀ ਤਾਂ ਮਿਲਣੀ ਸੀ। ਤੇ ਇਹ ਜਿਹੜੀ ਬੋਰਡ ਮੀਟਿੰਗ ਸੀ ਇਹ ਵੀ 9 ਮਈ 2025 ਨੂੰ ਹੋਈ, ਯਾਨੀ ਕਿ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਉਦੋਂ ਹੀ ਬੋਰਡ ਮੀਟਿੰਗ ਹੋਈ ਸੀਗੀ। ਤੇ ਇਹ ਮੋਟਾ ਮੋਟਾ ਨਿਕਲ ਕੇ ਸਾਹਮਣੇ ਆ ਰਿਹਾ ਗਾ। ਚਲੋ ਠੀਕ ਹੈ ਕਿ ਇੰਡੀਆ ਬਾਰ-ਬਾਰ ਇਹ ਕੋਸ਼ਿਸ਼ ਕਰ ਰਿਹਾ ਸੀਗਾ ਉਸ ਟਾਈਮ ਇਹ ਪੁਸ਼ ਕਰਨ ਦੀ ਕਿ ਦੇਖੋ ਜਿਹੜਾ ਇਹ ਬੇਲ ਆਊਟ ਪੈਕੇਜ ਤੁਸੀਂ ਪਾਕਿਸਤਾਨ ਨੂੰ ਦੇ ਰਹੇ ਹੋ ਇਹ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਇਹ ਇਸਤੇਮਾਲ ਕਰੂਗਾ, ਪਰ ਉਹਨਾਂ ਦੀ ਗੱਲ ਨਹੀਂ ਸੁਣੀ ਗਈ, ਇੰਡੀਆ ਵਾਲਿਆਂ ਦੀ ਗੱਲ ਨਹੀਂ ਸੁਣੀ ਗਈ। ਤੇ ਹੋਰ ਕਿਸੇ ਵੀ ਮੁਲਕ ਨੇ ਇੰਡੀਆ ਦਾ ਇਸ ਪੱਖ ਤੇ ਸਾਥ ਨਹੀਂ ਦਿੱਤਾ। ਇਸ ਕਰਕੇ ਮੈਨੂੰ ਲੱਗਦਾ ਗਾ ਕਿ IMF ਦਾ ਜਿਹੜਾ ਬੇਲ ਆਊਟ ਪੈਕੇਜ ਹੈਗਾ ਉਹ ਪਾਕਿਸਤਾਨ ਨੂੰ ਮਿਲਿਆ। ਜੀ ਉਧਰ ਹਿਮਾਚਲ ਦੇ ਵਿੱਚ ਸੰਜੌਲੀ ਮਸਜਿਦ ਦੇ ਵਿੱਚ ਜੁੰਮੇ ਦੀ ਨਮਾਜ਼ ਪੜ੍ਹਨ ਤੋਂ ਕਾਫੀ ਹੰਗਾਮਾ ਹੋਇਆ ਕਹਿੰਦੇ। ਹਾਂਜੀ ਉੱਥੇ ਜਿਹੜੀ ਸੰਜੌਲੀ ਮਸਜਿਦ ਹੈਗੀ ਆ ਹਿਮਾਚਲ ਪ੍ਰਦੇਸ਼ ਦੇ ਵਿੱਚ, ਉੱਥੇ ਲਗਾਤਾਰ ਵਿਵਾਦ ਚੱਲ ਰਿਹਾ ਹੈਗਾ। ਉੱਥੇ ਇਹ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੀ ਬਿਜਲੀ ਕੱਟੀ ਜਾਵੇ, ਉਹਨਾਂ ਦਾ ਪਾਣੀ ਕੱਟਿਆ ਜਾਵੇ, ਜਦਕਿ ਹਿਮਾਚਲ ਪ੍ਰਦੇਸ਼ 'ਚ ਸੋ ਕੋਲਡ ਸੈਕੂਲਰ ਕਾਂਗਰਸ ਦੀ ਸਰਕਾਰ ਹੈਗੀ ਆ। ਤੇ ਉੱਥੇ ਜੀ ਦੇਖ ਲਓ ਜੀ ਕਿਸ ਕਿਸਮ ਦਾ ਸੈਕੂਲਰਿਜ਼ਮ ਚੱਲ ਰਿਹਾ ਹੈਗਾ। ਉੱਥੇ ਸੰਜੌਲੀ ਮਸਜਿਦ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਤੇ ਠੀਕ ਹੈ ਕਿ ਕਾਂਗਰਸ ਮੁਲਕ ਭਰ 'ਚ ਪੂਰੇ ਮੁਲਕ 'ਚ ਰੌਲਾ ਪਾਉਂਦੀ ਹੈਗੀ ਆ ਸੈਕੂਲਰਿਜ਼ਮ ਦੇ ਨਾਂ 'ਤੇ, ਪਰ ਆਪ ਜਿੱਥੇ ਉਹਨਾਂ ਦੀ ਸਰਕਾਰ ਹੁੰਦੀ ਹੈ ਉਹ ਕਿੱਥੇ ਮਤਲਬ ਐਸਟੈਬਲਿਸ਼ ਕਰ ਪਾਉਂਦੇ ਨੇ। ਉੱਥੇ ਜਿਹੜੇ ਹਿੰਦੂਤਵਾ
ਸੰਗਠਨ ਹੈਗੇ ਆ, ਉਹ ਸੰਜੋਲੀ ਮਸਜਿਦ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ, ਕਹਿ ਰਹੇ ਨੇ ਕਿ ਇਹਦੀ ਬਿਜਲੀ ਕੱਟੀ ਜਾਵੇ, ਪਾਣੀ ਕੱਟਿਆ ਜਾਵੇ। ਜੁੰਮੇ ਦੀ ਨਮਾਜ਼ ਅਦਾ ਕਰਨ ਵਾਸਤੇ ਜਦੋਂ ਮੁਸਲਮਾਨ ਆਉਂਦੇ ਨੇ ਉੱਥੇ ਉਹ ਰੌਲਾ ਕਰਦੇ ਨੇ, ਰੌਲਾ ਪਾਉਂਦੇ ਨੇ ਹਿੰਦੂਤਵ ਵਾਲੇ ਸੰਗਠਨ ਵਾਲੇ, ਤੇ ਉਹਨਾਂ ਦੀ ਨਮਾਜ਼ ਨੂੰ ਵੀ ਡਿਸਟਰਬ ਕਰਦੇ ਨੇ। ਇਹ ਕੁਛ ਸਾਰਾ ਕੁਛ ਜੀ ਹਿਮਾਚਲ 'ਚ ਚੱਲ ਰਿਹਾ ਗਾ। ਅਬ ਮੈਂ ਲਗਾਤਾਰ ਕਹਿ ਚੁੱਕਿਆ ਗਾ ਕਿ ਜਿਹੜਾ ਹਿਮਾਚਲ ਹੋ ਗਿਆ, ਉੱਤਰਾਖੰਡ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਇੱਥੇ ਸਭ ਤੋਂ ਜ਼ਿਆਦਾ ਕਮਿਊਨਲਿਜ਼ਮ ਹੈਗਾ। ਕਮਿਊਨਲਿਜ਼ਮ ਮਤਲਬ ਸੰਪਰਦਾਇਕਤਾ ਹੈਗੀ ਆ, ਜਿੱਥੇ ਜਿਹੜੀ ਮੈਜੋਰਿਟੀ ਹੈ ਉਹ ਮਾਈਨੋਰਿਟੀਜ਼ ਨੂੰ ਬਹੁਤ ਜ਼ਿਆਦਾ ਹੇਟ ਕਰਦੀ ਹੈਗੀ ਆ। ਮੈਂ ਫਿਰ ਦੁਹਰਾ ਰਿਹਾ ਗਾ, ਮਤਲਬ ਉੱਤਰ ਪ੍ਰਦੇਸ਼ 'ਚ ਵੀ ਉਹਨਾਂ ਕਮਿਊਨਲਿਜ਼ਮ ਨਹੀਂ ਹੈਗਾ, ਉਨੀ ਨਫ਼ਰਤ ਨਹੀਂ ਹੈ ਮਾਈਨੋਰਿਟੀਜ਼ ਪ੍ਰਤੀ, ਜਿੰਨੀ ਮੱਧ ਪ੍ਰਦੇਸ਼ 'ਚ, ਜਿੰਨੀ ਉੱਤਰਾਖੰਡ 'ਚ, ਜਿੰਨੀ ਹਿਮਾਚਲ 'ਚ ਹੈਗੀ ਆ। ਜੀ। ਸੋ ਵੱਡੇ ਪੱਧਰ ਤੇ ਤੁਸੀਂ ਪਹਿਲਾਂ ਵੀ ਜ਼ਿਕਰ ਕਰਦੇ ਹੁੰਦੇ ਹੋ ਕਿ ਉੱਤਰ ਪ੍ਰਦੇਸ਼ ਨੂੰ ਤਾਂ ਆਪਾਂ ਗੱਲ ਕਰਦੇ ਹੀ ਆ, ਪਰ ਜਿਹੜੇ ਪਹਾੜੀ ਰਾਜ ਨੇ ਜ਼ਿਆਦਾਤਰ ਹਿਮਾਚਲ ਤੇ ਉੱਤਰਾਖੰਡ, ਇਹ ਉਸ ਤੋਂ ਵੀ ਕਿਤੇ ਜ਼ਿਆਦਾ ਕਹਿਰ ਵਰਤਾਉਂਦੇ ਨੇ ਇਸ ਮਾਮਲੇ ਦੇ ਵਿੱਚ। ਤੇ ਅੱਗੇ ਚੱਲੀਏ, ਉਧਰ ਨੈਸ਼ਨਲ ਹੈਰਾਲਡ ਕੇਸ ਤੇ ਪਾਇਓ ਚਾਨਣਾ, ਬੀਤੇ ਦਿਨੀ ਚਾਰਜ ਸ਼ੀਟ ਸਾਹਮਣੇ ਆਈ ਸੀ। ਹਾਂਜੀ, ਬਸ ਇਹਦੇ 'ਚ ਇੱਕ ਛੋਟੀ ਜਿਹੀ ਅਪਡੇਟ ਆਈ ਹੈ। ਚਾਰਜ ਸ਼ੀਟ 'ਚ ਆਪਾਂ ਨੂੰ ਪਤਾ ਕਿ ਉਹਦਾ ਸੋਨੀਆ ਗਾਂਧੀ ਦਾ ਤੇ ਰਾਹੁਲ ਗਾਂਧੀ ਦਾ ਨਾਂ ਸੀਗਾ, ਉਹਨਾਂ ਨੂੰ ਇਹਦੇ 'ਚ ਆਰੋਪੀ ਬਣਾਇਆ ਗਿਆ ਸੀਗਾ। ਹੁਣ ਜਿਹੜੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਰੇਵੰਤ ਰੈਡੀ ਅਤੇ ਅਹਿਮਦ ਪਟੇਲ, ਅਤੇ ਜਿਹੜੇ ਸਾਬਕਾ ਕੇਂਦਰੀ ਮੰਤਰੀ ਨੇ ਪਵਨ ਬੰਸਲ, ਜਿਹੜੇ ਚੰਡੀਗੜ੍ਹ ਤੋਂ ਕਾਂਗਰਸ ਦੇ ਵੱਡੇ ਆਗੂ ਨੇ, ਉਹਨਾਂ ਨੂੰ ਵੀ ਇਸ ਚਾਰਜ ਸ਼ੀਟ 'ਚ ਸ਼ਾਮਿਲ ਕੀਤਾ ਗਿਆ ਹੈਗਾ। ਉਹਨਾਂ ਨੂੰ ਆਰੋਪੀ ਨਹੀਂ ਬਣਾਇਆ ਗਿਆ ਹੈਗਾ, ਬਸ ਉਹਨਾਂ ਨੂੰ ਇਹ ਕਿਹਾ ਗਾ ਕਿ ਇਹਨਾਂ ਨੇ ਵੀ ਉਸ ਅਖਬਾਰ ਨੂੰ ਚਲਾਉਣ ਵਾਸਤੇ ਚੰਦਾ ਉਗਾਇਆ ਸੀਗਾ। ਹੁਣ ਚੰਦਾ ਤਾਂ ਮਤਲਬ ਕਿਸੇ ਵੀ ਅਖਬਾਰ ਨੂੰ ਜਾਂ ਕਿਸੇ ਸੰਸਥਾ ਨੂੰ ਚਲਾਉਣ ਵਾਸਤੇ ਦਵਾਇਆ ਜਾ ਸਕਦਾ ਗਾ, ਉਗਾਇਆ ਜਾ ਸਕਦਾ ਗਾ, ਇਹਦੇ 'ਚ ਕੀ ਵੱਡਾ ਉਹ ਹੈ। ਪਰ ਖੈਰ ਚਲੋ, ਅਗਲਿਆਂ ਦਾ ਧੱਕਾ ਚੱਲ ਰਿਹਾ ਹੈਗਾ। ਮੈਂ ਲਗਾਤਾਰ ਨੈਸ਼ਨਲ ਹੈਰਾਲਡ ਅਖਬਾਰ ਵਾਲੇ ਮਾਮਲੇ 'ਚ ਕਹਿੰਦਾ ਰਿਹਾ ਗਾ ਕਿ ਇਹ ਅਖਬਾਰ 'ਚ ਤੁਸੀਂ ਦੇਖ ਲਿਓ, ਜੇ ਆਖਰ 'ਚ ਕੁਛ ਨਹੀਂ ਨਿਕਲਣਾ। ਅਸਲੀ ਜਿਹੜਾ ਮਾਮਲਾ ਗਾ ਉਹ ਤਾਂ ਰੋਬਰਟ ਵਾਡਰਾ ਵਾਲਾ ਗਾ। ਰੋਬਰਟ ਵਾਡਰੇ ਨੂੰ ਜੇਲ੍ਹ ਹੋਣੀ ਚਾਹੀਦੀ, ਜਿਹੜੇ ਪ੍ਰਿਯੰਕਾ ਗਾਂਧੀ ਦੇ ਹਸਬੈਂਡ ਨੇ। ਇਹਦੇ 'ਚ ਤਾਂ, ਕਿਉਂਕਿ ਇਹਦੇ 'ਚ ਡਾਇਰੈਕਟ ਗਾਂਧੀ ਫੈਮਿਲੀ ਨੂੰ ਇਹ ਟਾਰਗੇਟ ਕਰ ਰਹੇ ਨੇ, ਤੇ ਇਸ ਕੇਸ 'ਚ ਹੈ ਕੁਛ ਨਹੀਂ, ਪਰ ਨੈਰੇਟਿਵ ਬਣਾਉਣ 'ਚ ਸਵਾਦ ਆ ਰਿਹਾ ਹੈਗਾ। ਉਸ ਕੇਸ 'ਚ ਦਮ ਹੈ, ਪਰ ਰੋਬਰਟ ਵਾਡਰਾ ਨੂੰ ਜੇਲ੍ਹ 'ਚ ਇਸ ਕਰਕੇ ਨਹੀਂ ਸਿੱਟਣਾ ਚਾਹੁੰਦੇ ਕਿਉਂਕਿ ਉਹ ਤਾਂ ਬਾਹਰ ਰਹਿ ਕੇ ਵੀ ਬੀਜੇਪੀ ਦੀ ਬਹੁਤ ਸਾਰੀ ਮਦਦ ਕਰੀ ਜਾ ਰਿਹਾ ਹੈਗਾ। ਉਲਟੇ ਪੁਲਟੇ ਬਿਆਨ ਲਗਾਤਾਰ ਰੋਬਰਟ ਵਾਡਰਾ ਦਿੰਦਾ ਹੀ ਰਹਿੰਦਾ ਹੈਗਾ, ਜਿਹੜੇ ਬੀਜੇਪੀ ਨੂੰ ਮਦਦ ਕਰਦੇ ਨੇ। ਜੀ ਜੀ। ਸੋ ਇਸੇ ਤੋਂ ਅੱਗੇ ਜੇਕਰ ਮੈਂ ਰਾਹੁਲ ਗਾਂਧੀ ਤੇ ਚੱਲਾਂ, ਤਾਂ ਰਾਹੁਲ ਗਾਂਧੀ ਅੱਜ ਮੋਦੀ ਦੇ ਖਿਲਾਫ ਬੋਲੇ ਨੇ। ਉਹ ਕਹਿੰਦੇ ਮੋਦੀ ਜੀ ਖੋਖਲੇ ਭਾਸ਼ਣ ਦੇਣੇ ਬੰਦ ਕਰੋ, ਤੁਹਾਡਾ ਖੂਨ ਕੈਮਰੇ ਦੇ ਅੱਗੇ ਹੀ ਖਵਾਲਦਾ ਹੈ, ਵੈਸੇ ਕੀ ਹੋ ਜਾਂਦਾ ਤੁਹਾਨੂੰ। ਬਾਕੀ ਪੂਰੀ ਗੱਲ ਕੀ ਹੈ, ਇਹਨਾਂ ਨੇ ਕੀ ਕੀ ਆਖਿਆ, ਪਾਇਓ ਚਾਨਣਾ। ਹਾਂਜੀ, ਕੱਲ ਬੀਕਾਨੇਰ ਦੇ ਵਿੱਚ, ਜਿਵੇਂ ਆਪਾਂ ਆਪਣੇ ਬੁਲੇਟਿਨ 'ਚ ਵੀ ਜ਼ਿਕਰ ਕੀਤਾ ਸੀਗਾ ਕਿ ਬੀਕਾਨੇਰ 'ਚ ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਮੇਰੇ ਰਗਾਂ 'ਚ ਖੂਨ ਨਹੀਂ, ਸੰਦੂਰ ਦੌੜ ਰਿਹਾ ਗਾ। ਉਸੇ ਨੂੰ ਹੀ ਰਾਹੁਲ ਗਾਂਧੀ ਨੇ ਉਸੇ ਦੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਗਾ ਕਿ ਮੋਦੀ ਜੀ, ਇਹ ਖੋਖਲੇ ਭਾਸ਼ਣ ਤੁਸੀਂ ਦੇਣਾ ਬੰਦ ਕਰੋ, ਤੇ ਇਹ ਦੱਸੋ ਕਿ ਭਾਰਤ ਨੇ ਆਪਣੇ ਸਨਮਾਨ ਨਾਲ ਸਮਝੌਤਾ ਕਿਉਂ ਕੀਤਾ। ਆਤੰਕਵਾਦ ਦੇ ਮਾਮਲੇ 'ਚ ਪਾਕਿਸਤਾਨ ਦੀ ਗੱਲ ਤੇ ਕਿਉਂ ਭਰੋਸਾ ਕੀਤਾ ਗਿਆ। ਟਰੰਪ ਦੇ ਸਾਹਮਣੇ ਝੁੱਕ ਕੇ ਤੁਸੀਂ ਕਿਉਂ ਭਾਰਤ ਦੇ ਜਿਹੜੇ ਹਿੱਤ ਸੀਗੇ ਉਹਨਾਂ ਦੀ ਕੁਰਬਾਨੀ ਦਿੱਤੀ। ਤੁਹਾਡਾ ਜਿਹੜਾ ਖੂਨ ਹੈ ਉਹ ਸਿਰਫ ਕੈਮਰਾ ਅੱਗੇ ਹੀ ਕਿਉਂ ਗਰਮ ਹੁੰਦਾ ਗਾ, ਪਿੱਛੇ ਕਿਉਂ ਠੰਡਾ ਪੈ ਜਾਂਦਾ ਗਾ। ਇਹ ਸਵਾਲ ਰਾਹੁਲ ਗਾਂਧੀ ਨੇ ਚੁੱਕੇ ਨੇ, ਤੇ ਮੈਨੂੰ ਲੱਗਦਾ ਗਾ ਕਿ ਉਹ ਜਿਹੜਾ ਕੱਲ ਉਹਨਾਂ ਨੇ ਨਰਿੰਦਰ ਮੋਦੀ ਨੇ ਜਿਵੇਂ ਸੰਧੂਰ ਵਾਲਾ ਦਿੱਤਾ ਸੀਗਾ ਕਿ ਮੇਰੀ ਰਗਾਂ 'ਚ ਸੰਧੂਰ ਹੈਗਾ, ਤਾਂ ਉਹ ਸੁਭਾਵਿਕ ਸੀਗਾ ਕਿ ਉਹਦਾ ਰਿਐਕਸ਼ਨ ਤਾਂ ਆਉਣਾ ਹੀ ਸੀਗਾ, ਤੇ ਆਪੋਜੀਸ਼ਨ ਉਸਦਾ ਰਿਐਕਸ਼ਨ ਤਾਂ ਦੇ ਹੀ ਰਹੀ ਹੈ। ਉਹੀ ਰਾਹੁਲ ਗਾਂਧੀ ਉਹਨਾਂ ਨੇ ਕੀਤਾ ਹੈ। ਜੀ। ਉਧਰ ਪੰਜਾਬ ਦੇ ਜਲੰਧਰ 'ਚ ਅੱਜ ਬੜੀ ਖਾਸ ਚਰਚਾ, ਬੜੀ ਖਾਸ ਗੱਲ ਹੋਈ ਹੈ। ਜਿੱਦਾਂ ਇਹਨਾਂ ਨੇ, ਆਮ ਆਦਮੀ ਪਾਰਟੀ ਨੇ ਸੱਤਾ 'ਚ ਹੁੰਦਿਆਂ ਹੀ ਆਪਣੇ ਇੱਕ ਵਿਧਾਇਕ ਨੂੰ ਪਹਿਲਾਂ ਮਾਨਸਾ ਤੋਂ ਚੱਕਿਆ ਸੀ, ਪਰ ਬਾਅਦ ਚੋਂ ਜੋ ਕੁਝ ਹੋਇਆ ਉਹ ਸਾਰਿਆਂ ਦੇ ਸਾਹਮਣੇ। ਉਦਾਂ ਹੀ ਕਹਿੰਦੇ ਜਲੰਧਰ 'ਚ ਹੋਇਆ। ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਰਮਨ ਅਰੋੜਾ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਈਡੀ ਨੇ। ਜਦੋਂ ਰੇਡ ਮਾਰੀ ਤਾਂ ਕਾਫੀ ਕੁਝ ਨਾਲ ਵੀ ਲੈ ਕੇ ਗਏ ਨੇ, ਪਾਇਓ ਚਾਨਣਾ ਬਾਕੀ ਵੱਡੀ ਅਪਡੇਟਸ ਇਹਦੇ ਵਿੱਚ ਕੀ ਕੀ ਨੇ, ਅੰਦਰੂਨੀ ਘੁਣਤਰਾਂ ਕੀ ਨੇ। ਦੇਖੋ, ਈਡੀ ਨੇ ਗ੍ਰਿਫਤਾਰ ਨਹੀਂ ਕੀਤਾ ਗੁਰਪ੍ਰੀਤ, ਵਿਜੀਲੈਂਸ ਆਈ ਸੀਗੀ, ਪੰਜਾਬ ਵਿਜੀਲੈਂਸ ਸੀਗੀ, ਉਹਨੇ ਗ੍ਰਿਫਤਾਰ ਕੀਤਾ ਹੈ। ਤੇ ਦੱਸਿਆ ਜਾ ਰਿਹਾ ਹੈਗਾ ਕਿ ਬਹੁਤ ਸਾਰੇ ਜਿਹੜੇ ਪੁਖਤਾ ਸਬੂਤ ਸੀਗੇ ਉਹਨਾਂ ਦੀ ਫਾਈਲ ਬਣਾ ਕੇ, ਅੰਦਰੂਨੀ ਛਾਨਬੀਨ ਕਰਕੇ ਘਰ ਦੀ, ਉਹ ਨਿਕਲ ਕੇ ਗਏ ਨੇ। ਤੇ ਫਿਰ ਉਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਨੂੰ ਵੀ, ਜਿਹੜਾ ਉਹਨਾਂ ਦਾ ਪੀਏ ਹੈਗਾ, ਉਹਨਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈਗਾ, ਤੇ ਜਿਹੜਾ ਵਿਧਾਇਕ ਹੈ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈਗਾ। ਹੁਣ ਦੇਖਦੇ ਹਾਂ ਇਹਦੇ 'ਚ ਬਣਦਾ ਕੀ ਹੈ। ਲੇਕਿਨ ਇਹ ਹਜੇ ਸਾਫ਼ ਨਹੀਂ ਹੋ ਪਾਇਆ ਹੈਗਾ ਕਿ ਕਿਸ ਕਿਸਮ ਦਾ ਕਰਪਸ਼ਨ ਉਹਨਾਂ ਵੱਲੋਂ ਕੀਤਾ ਗਿਆ ਹੈਗਾ, ਤੇ ਕੀ ਕੀ ਚੀਜ਼ਾਂ ਹੈਗੀਆਂ।
ਇੱਕ ਮੋਟਾ-ਮੋਟਾ ਆંકੜਾ ਤਾਂ ਫਲੋਟ ਕੀਤਾ ਜਾ ਰਿਹਾ ਹੈਗਾ ਮੀਡੀਆ ਵੱਲੋਂ, ਪਰ ਉਹਦੇ 'ਚ ਕੋਈ ਮਤਲਬ ਆਪਾਂ ਕਹਿ ਲਈਏ ਕਿ ਹਜੇ ਤੱਕ ਕੋਈ ਕੰਕਰੀਟ ਜਾਣਕਾਰੀ ਨਿਕਲ ਕੇ ਆ ਰਹੀ। ਜੀ ਇਹ ਦੱਸਿਆ ਜਾ ਰਿਹਾ ਹੈਗਾ ਕਿ 3 ਬੈਗ ਭਰ ਕੇ ਡਾਕੂਮੈਂਟ ਵਿਜੀਲੈਂਸ ਟੀਮ ਲੈ ਕੇ ਗਈ ਹੈਗੀ ਆ। ਉਸ ਤੋਂ ਤੁਰੰਤ ਬਾਅਦ ਹੀ ਜਿਹੜਾ ਆਮ ਆਦਮੀ ਪਾਰਟੀ ਦੇ ਆਗੂ ਨੇ, ਪ੍ਰਮੁੱਖ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਨੇ ਆਪਣਾ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ, ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਨਹੀਂ ਬਖਸ਼ਾਂਗੇ, ਚਾਹੇ ਕੋਈ ਸਾਡਾ ਹੋਵੇ ਜਾਂ ਫਿਰ ਪਰਾਇਆ ਹੋਵੇ। ਜੀ ਸੋ ਉਧਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਵਿਵਾਦ ਜਿਹੜਾ ਹਾਈ ਕੋਰਟ 'ਚ ਹੈ, ਉਸ ਤੇ ਸੁਣਵਾਈ ਹੋਈ ਹੈ ਅੱਜ। ਕੀ ਸੁਣਵਾਈ ਦੇ ਵਿੱਚ ਖਾਸ ਹੋਇਆ ਤੇ ਅਗਲੀ ਸੁਣਵਾਈ ਕਦੋਂ ਨੂੰ ਹੈ? ਦੇਖੋ, ਆਪਾਂ ਨੂੰ ਉਮੀਦ ਸੀ ਕਿ ਅੱਜ ਇਹਦੇ ਤੇ ਕੋਈ ਫੈਸਲਾ ਹੋ ਜਾਊਗਾ, ਪਰ ਫੈਸਲਾ ਨਹੀਂ ਹੋਇਆ। ਹੁਣ ਅਗਲੀ ਡੇਟ ਦੇ ਦਿੱਤੀ ਗਈ ਹੈਗੀ ਆ, 26 ਤਰੀਕ ਅਗਲੀ ਡੇਟ ਹੈਗੀ ਆ। ਹੁਣ ਆਪਾਂ ਨੂੰ ਹੋਰ ਇੰਤਜ਼ਾਰ ਕਰਨਾ ਪਊਗਾ। ਅੱਜ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਆਪਣਾ ਜਵਾਬ ਦਾਖਲ ਕੀਤਾ ਸੀਗਾ। ਉਹਨਾਂ ਨੇ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਤੇ ਆਰੋਪ ਲਾਏ ਨੇ ਕਿ ਉਹਨਾਂ ਨੇ ਕੁਝ ਫੈਕਟਸ ਲਕੋਏ ਨੇ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਲਗਾਤਾਰ ਜਿਹੜੀ ਹਰਿਆਣਾ ਸਰਕਾਰ ਹੈ ਉਹਨੇ ਕੁਝ ਚੀਜ਼ਾਂ ਲਕੋਈਆਂ ਨੇ ਤੇ ਉਹ ਗਲਤ ਉਹ ਵੀ ਦਿੱਤੇ ਹੈਗੇ ਆ। ਪਰ ਜਿਹੜਾ CISF ਵਾਲਾ ਮਾਮਲਾ ਸੀਗਾ, ਉਹਦੇ ਤੇ ਉਹਨਾਂ ਦਾ ਕੋਈ ਇਸ ਕਿਸਮ ਦਾ ਸੁਣਨ 'ਚ ਨਹੀਂ ਮਿਲਿਆ। ਹਾਲਾਂਕਿ ਬਾਹਰ ਤਾਂ ਉਹ ਆਪ ਕਹਿ ਰਹੇ ਨੇ ਕਿ ਬਾਂਦ ਤੇ CISF ਦੀ ਤੈਨਾਤੀ ਗਲਤ ਹੈਗੀ ਆ, ਉਹ ਨਹੀਂ ਹੋਣੀ ਚਾਹੀਦੀ। ਹਾਲਾਂਕਿ ਬਾਂਦ ਤੇ CISF ਦੀ ਤੈਨਾਤੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈਗੀ ਆ। ਉੱਥੇ ਜਿਹੜੇ ਕੁਆਟਰ ਬਣੇ ਹੋਏ ਸੀਗੇ, ਉਹਨਾਂ ਨੂੰ ਖਾਲੀ ਕਰਾਉਣ ਦਾ ਨੋਟਿਸ ਦੇ ਦਿੱਤਾ ਗਿਆ ਹੈਗਾ, ਅਤੇ ਉੱਥੇ ਲਗਾਤਾਰ ਜਿਹੜੇ CISF ਦੀ ਜਿਹੜੀ ਅਰੇਂਜਮੈਂਟਸ ਹੈਗੇ ਆ, ਉਹ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ। ਜੀ ਉਧਰ ਪੰਜਾਬ ਸਰਕਾਰ ਨੇ ਬੀਤੇ ਦਿਨੀ ਕੁਝ ਨਿਯੁਕਤੀਆਂ ਕੀਤੀਆਂ ਸੀ ਚੇਅਰਮੈਨਾਂ ਦੀਆਂ, ਉਸ ਤੇ ਖਾਸਾ ਵਿਵਾਦ ਹੋ ਰਿਹਾ ਹੈ। ਖਾਸ ਤੌਰ ਤੇ ਵਿਰੋਧੀ ਚੰਗੇ ਹੱਥੀਂ ਇਹਨਾਂ ਨੂੰ ਲੈ ਰਹੇ ਨੇ। ਕੀ ਪੰਜਾਬ ਸਰਕਾਰ ਨੇ ਉਸ ਤੇ ਕੋਈ ਰੋਕ ਲਿਆ? ਦੇਖੋ, ਜਿਹੜੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਕਰੀਬੀ ਸੀ ਸਤਵੀਰ ਕੌਰ ਬੇਦੀ, ਉਹਨਾਂ ਦੀ ਨਿਯੁਕਤੀ ਜਿਹੜਾ ਪੰਜਾਬ ਸਕੂਲੀ ਸਿੱਖਿਆ ਬੋਰਡ ਸੀਗਾ, ਉਹਦੇ 'ਚ ਹੋਈ ਸੀ ਚੇਅਰਮੈਨ ਬਤੌਰ। ਉਸ ਤੋਂ ਬਾਅਦ ਹੀ ਇਹ ਸਾਰਾ ਵਿਵਾਦ ਵਧਿਆ ਸੀਗਾ, ਤੇ ਬਾਅਦ 'ਚ ਫਿਰ ਬੇਦੀ ਨੂੰ ਇਸਤੀਫਾ ਦੇਣਾ ਪੈ ਗਿਆ ਸੀਗਾ। ਪਰ 17 ਮਈ ਨੂੰ ਫਿਰ ਦੁਬਾਰੇ ਤੋਂ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ PPCB ਦੀ ਚੇਅਰਪਰਸਨ ਦੇ ਤੌਰ ਤੇ ਰੀਨਾ ਗੁਪਤਾ, ਤੇ ਜਿਹੜਾ ਪੰਜਾਬ ਦਾ ਉਦਯੋਗਿਕ ਵਿਕਾਸ ਬੋਰਡ ਹੈਗਾ ਉਹਦੇ ਤੇ ਉਸ ਦੇ ਚੇਅਰਮੈਨ ਦੇ ਤੌਰ ਤੇ ਦੀਪਕ ਚੌਹਾਨ ਨੂੰ ਨਿਯੁਕਤ ਕੀਤਾ ਗਿਆ ਹੈਗਾ। ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਦੀਪਕ ਚੌਹਾਨ ਹੈਗਾ, ਇਹਨੂੰ ਮਤਲਬ ਆਪਾਂ ਕਹਿ ਲਈਏ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਈ ਆਗੂਆਂ ਦਾ PA ਵੀ ਰਿਹਾ ਗਾ, ਤੇ ਇਸ ਕਰਕੇ ਇਹਦੇ ਤੇ ਲਗਾਤਾਰ ਸਵਾਲ ਉੱਠੇ ਨੇ। ਉਹਨਾਂ ਦੀ ਇਹ ਵੀ ਪੁੱਛਿਆ ਗਿਆ ਕਿ ਇਹਨਾਂ ਦੇ ਕੋਲ ਕੀ ਵਿਸ਼ੇਸ਼ਗਤਾ ਹੈਗੀ ਆ ਕਿ ਤੁਸੀਂ ਇਹਨਾਂ ਨੂੰ ਚੇਅਰਮੈਨ ਲਾਈ ਜਾ ਰਹੇ ਹੋ। ਆਮ ਆਦਮੀ ਪਾਰਟੀ ਜਿੰਨੇ ਵੀ ਆਪਾਂ ਕਹਿ ਲਈਏ ਕਿ ਆਪੋਜੀਸ਼ਨ ਪਾਰਟੀਆਂ ਨੇ, ਅਕਾਲੀ ਦਲ ਹੋ ਗਿਆ, ਕਾਂਗਰਸ ਹੋ ਗਈ, BJP ਹੋ ਗਈ, ਸਾਰਿਆਂ ਦੇ ਨਿਸ਼ਾਨੇ ਤੇ ਹੈਗੀ ਆ, ਤੇ ਬਾਹਰੀ ਅਤੇ ਦਿੱਲੀ ਵਾਲਿਆਂ ਦੀ ਮੁੱਠੀ 'ਚ ਹੋਣ ਦੇ ਉਹਨਾਂ ਤੇ ਆਰੋਪ ਲੱਗ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਪੰਜਾਬ ਦੀ ਆਤਮਾ ਤੇ ਚੋਟ ਹੈਗੀ ਆ, ਦਿੱਲੀ ਦੇ ਅਫਸਰ ਪੰਜਾਬ ਦੇ ਫੈਸਲੇ ਲੈਣਗੇ, ਇਹ ਪੰਜਾਬੀਆਂ ਨੂੰ ਕਦੇ ਵੀ ਸਵੀਕਾਰ ਨਹੀਂ। ਇਹ ਮੋਟੀਆਂ-ਮੋਟੀਆਂ ਗੱਲਾਂ ਜੀ ਉੱਧਰੋਂ ਨਿਕਲ ਕੇ ਆ ਰਹੀਆਂ ਨੇ। ਹਰਸਿਮਰਤ ਕੌਰ ਬਾਦਲ ਨੇ ਵੀ ਸਟੇਟਮੈਂਟ ਦਿੱਤੀ, ਵਿਕਰਮਜੀਤ ਸਿੰਘ ਮਜੀਠੀਆ ਹੋਣਾ ਨੇ ਵੀ, ਰਾਜਾ ਵੜਿੰਗ ਨੇ ਵੀ, ਲਗਭਗ ਸਾਰੇ ਹੀ ਆਗੂਆਂ ਨੇ ਇਸ ਤੇ ਸਟੇਟਮੈਂਟ ਦੇ ਕੇ ਕਿਹਾ ਹੈਗਾ ਕਿ ਪੰਜਾਬ ਨੂੰ ਦਿੱਲੀ ਦੀ ਲੀਡਰਸ਼ਿਪ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੀ ਇਹ ਤਾਂ ਹੈ, ਸਵਾਲ ਤਾਂ ਸਾਰੇ ਹੀ ਚੱਕ ਰਹੇ ਨੇ। ਪਰ ਅਗਲੀ ਖਬਰ ਤੇ ਚੱਲੀਏ ਤਾਂ SGPC ਕਹਿੰਦੇ ਵੀ ਰਾਜੋਆਣਾ ਉਹਨਾਂ ਦੀ ਚਿੱਠੀ ਤੇ ਵਿਚਾਰ ਕਰੂਗੀ, ਜਿਹੜੀ ਉਹਨਾਂ ਦੇ ਵੱਲੋਂ ਲਿਖੀ ਗਈ ਹੈ ਸਾਬਕਾ PM ਮਨਮੋਹਨ ਸਿੰਘ ਦੀ ਤਸਵੀਰ ਸਿੱਖ ਮਿਊਜ਼ੀਅਮ ਚ ਲਾਉਣ ਨੂੰ ਲੈ ਕੇ। ਹਾਂਜੀ, ਬੇਸਿਕਲੀ ਇਹ ਖਬਰ ਕੱਲ ਵੀ ਆਪਾਂ ਆਪਣੇ ਬੁਲੇਟਿਨ 'ਚ ਕਵਰ ਕੀਤੀ ਸੀਗੀ ਕਿ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਮੰਜੀ ਸਾਹਿਬ ਦੀਵਾਨ ਹਾਲ ਹੈ, ਉਹਦੇ 'ਚ ਦੱਸਿਆ ਜਾ ਰਿਹਾ ਸੀਗਾ ਕਿ ਉਹ ਦੱਸਿਆ ਗਿਆ ਕਿ ਅੱਜ ਪਾਉਂਟਾ ਸਾਹਿਬ ਸ਼ਹੀਦ ਦੀ ਸਾਕੇ ਤੇ ਸ਼ਹੀਦਾਂ ਦੀ ਸਮ੍ਰਿਤੀ 'ਤੇ ਇੱਕ ਵਿਸ਼ੇਸ਼ ਸਮਾਗਮ ਸੀਗਾ। ਉਹਦੇ 'ਚ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਹੜਾ ਖਤ ਰਾਜੋਆਣਾ ਹੋਰਾਂ ਵੱਲੋਂ ਭੇਜਿਆ ਗਿਆ ਸੀਗਾ, ਉਹਦੇ ਤੇ ਆਪਣੇ ਵਿਚਾਰ ਰੱਖੇ। ਉਹਨਾਂ ਨੇ ਕਿਹਾ ਕਿ ਸਾਨੂੰ ਬੰਦੇ ਸਿੱਖ ਭਾਈ ਬਲਵੰਤ ਸਿੰਘ ਰਾਜੋਆਣਾ ਹੋਣਾ ਦੀ ਚਿੱਠੀ ਮਿਲੀ ਹੈਗੀ ਆ, ਜਿਹੜੀ ਕਿ ਪੰਥ ਦੇ ਬੇਹੱਦ ਗੰਭੀਰ ਭਾਵਨਾਤਮਕ ਅਤੇ ਵਿਚਾਰਿਕ ਮਹੱਤਵ ਰੱਖਦੀ ਹੈਗੀ ਆ। ਅਸੀਂ ਇਸ ਚਿੱਠੀ ਤੇ ਗਹਿਰਾਈ ਤੇ ਵਿਚਾਰ ਕਰਾਂਗੇ, ਉਸ ਤੋਂ ਬਾਅਦ ਹੀ ਅਸੀਂ ਕੋਈ ਨਵੇਂ ਕਿਸਮ ਦੀ ਰੂਪਰੇਖਾ ਬਣਾਵਾਂਗੇ। ਇਹ ਗੱਲ ਮਤਲਬ ਉਹਨਾਂ ਨੇ ਕਹੀ ਹੈਗੀ ਆ। ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੀ ਸਿੱਖ ਅਜਾਇਬ ਘਰ ਹੈਗਾ, ਉਹਦੇ 'ਚ ਡਾਕਟਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣਾ ਦੀ ਤਸਵੀਰ ਨੂੰ ਲੈ ਕੇ ਹੀ ਰਾਜੋਆਣਾ ਹੋਣਾ ਨੇ ਆਪਾਂ ਕਹਿ ਲਈਏ ਕਿ ਇਹ ਲੈਟਰ ਲਿਖਿਆ ਸੀਗਾ, ਤੇ ਲੈਟਰ 'ਚ ਉਹੀ ਕਾਂਗਰਸ ਤੇ ਆਰੋਪ ਲਾਏ ਸੀਗੇ ਕਿ ਉਹ ਸਿੱਖਾਂ ਦੇ ਕਤਲੇਆਮ 'ਚ ਸ਼ਾਮਲ ਰਹੀ ਹੈ, ਤੇ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਦੀ ਫੋਟੋ ਤੁਸੀਂ ਸਿੱਖ ਅਜਾਇਬ ਘਰ 'ਚ ਨਾ ਲਾਓ।
ਜੀ। ਸੋ ਉਧਰ ਲੁਧਿਆਣਾ ਦੇ ਵਿੱਚ ਵੀ ਕਹਿੰਦੇ ਵੀ ਸ਼ਰਾਬ ਕਾਂਡ ਵਾਪਰਿਆ, ਜਿਸ ਤਰੀਕੇ ਨਾਲ ਮਜੀਠਾ ਹਲਕੇ 'ਚ ਵਾਪਰਿਆ ਸੀ। ਉਸ ਤੋਂ ਬਾਅਦ ਲੀਡਰ ਭਾਜਪਾ ਦੇ ਖਾਸ ਤੌਰ ਤੇ ਅੱਗੇ ਆਏ ਨੇ। ਹਾਂਜੀ, ਬੇਸਿਕਲੀ ਲੁਧਿਆਣੇ ਦੇ ਵਿੱਚ ਤਾਂ ਦੇਖੋ ਬਹੁਤ ਸੈਂਸਿਟਿਵ ਮਾਹੌਲ ਹੈ, ਕਿਉਂਕਿ ਉੱਥੇ ਚੋਣ ਵੀ ਹੋਣ ਜਾ ਰਿਹਾ ਹੈਗਾ, ਤੇ ਉੱਥੇ 3 ਲੋਕਾਂ ਦੀਆਂ ਡੈਥ ਹੋਈਆਂ ਨੇ ਦੇਸੀ ਸ਼ਰਾਬ ਕਰਕੇ। ਤੇ ਅੰਮ੍ਰਿਤਸਰ ਵਰਗਾ ਹੀ ਕਾਂਡ ਤੁਸੀਂ ਕਹਿ ਸਕਦੇ ਹੈਗੇ ਹੋ। ਬਹੁਤ ਸਾਰੇ ਲੋਕ ਹਜੇ ਮਤਲਬ ਉਸ ਸ਼ਰਾਬ ਨੂੰ ਪੀ ਕੇ ਮਤਲਬ ਉਹਨਾਂ ਦਾ ਸਵਾਸਥ ਠੀਕ ਨਹੀਂ ਹੈ, ਪਰ ਉਹ ਅੱਗੇ ਨਹੀਂ ਆ ਰਹੇ। ਤਕਰੀਬਨ 422 ਬੋਤਲਾਂ ਜ਼ਬਤ ਕੀਤੀਆਂ ਗਈਆਂ ਹੈਗੀਆਂ। ਜਿਹੜਾ ਨੂਰ ਵਾਲਾ ਰੋਡ ਹੈ ਉੱਥੇ ਇਹ ਘਟਨਾਕ੍ਰਮ ਵਾਪਰਿਆ ਗਾ, ਤੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈਗੀ ਆ। ਤੇ ਜਿਹੜੇ ਸ਼ਰਾਬ ਤਸਕਰ ਨੇ ਉਹਨਾਂ ਤੇ ਵੀ ਪੈਨੀ ਨਜ਼ਰ ਰੱਖੇ ਹੋਏ ਹੈ। ਹਜੇ ਤੱਕ ਤਾਂ ਇੰਨੀ ਜਾਣਕਾਰੀ ਹੈ, ਪਰ ਹਜੇ ਤੱਕ ਜਿਹੜੇ ਇਸ 'ਚ ਆਰੋਪੀ ਨੇ ਉਹ ਨਿਕਲ ਕੇ ਮਤਲਬ ਉਹਨਾਂ ਤੇ ਕੋਈ ਕਾਰਵਾਈ ਜਾਂ ਫਿਰ ਉਹਨਾਂ ਦੀ ਗ੍ਰਿਫਤਾਰੀ ਦਾ ਕੋਈ ਮਾਮਲਾ ਆਇਆ ਨਹੀਂ ਹੈਗਾ। ਜੀ ਜਿਹੜੀ ਸ਼ਰਾਬ ਹੈਗੀ ਆ ਉਹ 422 ਬੋਤਲਾਂ ਜ਼ਬਤ ਕੀਤੀਆਂ ਹੈਗੀਆਂ। ਉਹਨਾਂ ਨੂੰ ਕਿਤੇ ਨਾ ਕਿਤੇ ਸੈਂਪਲਿੰਗ ਵਾਸਤੇ ਭੇਜ ਦਿੱਤਾ ਗਿਆ ਹੈਗਾ। ਜੇ ਉਹ ਨਕਲੀ ਜਾਂ ਫਿਰ ਉਹਨਾਂ 'ਚ ਕੋਈ ਪ੍ਰੋਬਲਮ ਪਾਈ ਗਈ ਤਾਂ ਫਿਰ ਮੈਨੂੰ ਲੱਗਦਾ ਗਾ ਕਿ ਠੇਕੇਦਾਰ ਤੇ ਕਾਰਵਾਈ ਹੋਣੀ ਬਣਦੀ ਹੈਗੀ ਆ। ਤੇ ਬੀਜੇਪੀ ਨੇ 1 ਲੱਖ ਰੁਪਈਆ ਜਿਹੜੇ ਮਰਨ ਵਾਲੇ ਹੈਗੇ ਉਹਨਾਂ ਨੂੰ ਦਿੱਤਾ ਹੈਗਾ। ਤੇ ਉਹ ਆਪਾਂ ਨੂੰ ਪਤਾ ਹੈ ਕਿ ਮੈਂ ਜਿਵੇਂ ਦੱਸਿਆ ਕਿ ਇਲੈਕਸ਼ਨ ਵਾਲਾ ਮਾਹੌਲ ਹੈ, ਤੇ ਉੱਥੇ ਇਹ ਜਿਹੜਾ ਇਸ਼ੂ ਜ਼ਰੂਰ ਬਣੂਗਾ। ਜੀ। ਸੋ ਵੇਖਾਂਗੇ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।